ਗੁਫ਼ਤਗੂ ਹੈ ਜਿਹੜੇ ਸਾਡੇ ਇੱਕ ਮਹਾਨ ਸੂਝਵਾਨ ਤਵਾਰੀਖਦਾਨ ਸੋਸ਼ਲ ਸਾਇੰਟਿਸਟ ਪੋਲੀਟੀਕਲ ਸਾਇੰਟਿਸਟ ਜਿਹੜੇ ਸਾਡੇ ਕੋਲ ਸਵੀਡਨ ਤੋਂ ਆਏ ਨੇ ਯੂਨੀਵਰਸਿਟੀ ਆਫ ਸਟਾਕਹੋਮ ਯੂਨੀਵਰਸਿਟੀ ਔਰ ਇਹਨਾਂ ਦਾ ਬਹੁਤ ਜ਼ਿਆਦਾ ਕੰਮ ਹੈ। ਇਹਨਾਂ ਦੀ ਪੋਲੀਟੀਕਲ ਸਾਇੰਸ 'ਚ PhD ਹੈ ਤੇ ਐਮਰਿਟਸ ਆਫ ਪੋਲੀਟੀਕਲ ਸਾਇੰਸ ਸਟਾਕਹੋਮ ਯੂਨੀਵਰਸਿਟੀ ਸਾਡੇ ਮਾਣਯੋਗ ਮਹਿਮਾਨ ਨੇ ਜਿਨ੍ਹਾਂ ਨੇ ਸਮਝੋ ਕਿ ਇੱਕ ਬੜਾ ਵੱਡੀ ਪਰਖ ਜਿਹੜੀ ਹੈ ਇੱਕ comprehensive critical examination of political history of South Asia and particularly focusing on partition of India and the role of key figures like Jinnah. His writing offers valuable insights into the complex of dynamic religion, language, politics in the region. as region ਦੇ ਵਿੱਚ ਜੋ ਕੰਮ ਹੋਇਆ ਸਿਆਸਤਾਂ ਹੋਈਆਂ ਉਸ ਦੀ ਤਵਾਰੀਖੀ ਪੂਰੀ ਜਗਤ ਵਿੱਚ ਇਹਨਾਂ ਦੀਆਂ ਕਿਤਾਬਾਂ ਮਸ਼ਹੂਰ ਹੋਈਆਂ, ਕਈਆਂ ਨੂੰ ਮੁਸ਼ਕਲਾਂ ਵੀ ਆਈਆਂ। ਸੋ ਡਾਕਟਰ ਸਾਹਿਬ ਜਿਹੜੇ ਨੇ ਇਹਨਾਂ ਦੀ ਕਿਤਾਬ ਹੈ ਰੋਲ ਪੀਪਲ ਔਨ ਦਾ ਮੂਵ ਪੋਲੀਟੀਕਲ ਐਂਡ ਪੰਜਾਬੀ ਕਲੋਨੀਅਲ ਐਂਡ ਪੋਸਟ ਕਲੋਨੀਅਲ ਮਾਈਗ੍ਰੇਸ਼ਨ 2004 ਚੈਪਟਰ 6 ਉਹਨਾਂ ਦੇ ਉੱਤੇ ਗੱਲਾਂ ਨੇ। ਦ ਪੋਲੀਟਿਕਸ ਆਫ ਰਿਲੀਜਨ ਇਨ ਸਾਊਥ ਏਸ਼ੀਆ ਐਂਡ ਸਾਊਥ ਈਸਟ ਏਸ਼ੀਆ। ਇੱਕ ਸਭ ਤੋਂ ਇਹਨਾਂ ਦੀ ਜਗਤ 'ਚ ਧੁੰਮੀ ਕਿਤਾਬ ਜਿਹਦੇ ਵਿੱਚ ਜਿਹੜਾ ਅਸੀਂ ਦੁਖਾਂਤ ਪੂਰੇ ਪੰਜਾਬ ਦਾ ਹੈ ਪਾਰਟੀਸ਼ਨ ਦਾ, ਉਹਦੇ ਉੱਤੇ ਇਹਨਾਂ ਦੀ ਖੋਜ ਦੀ ਕਿਤਾਬ ਹੈ ਦ ਪੰਜਾਬ ਬਲੱਡੀਡ ਪਾਰਟੀਸ਼ਨਡ ਐਂਡ ਕਲੀਨਜ਼ਡ। ਇਟ ਵਨ ਦ ਪ੍ਰਾਈਜ਼ ਆਫ ਬੈਸਟ ਨੌਨ ਫਿਕਸ਼ਨ ਬੁੱਕ ਆਫ 2012। ਸੋ ਡਾਕਟਰ ਇਸ਼ਤਿਆਕ ਅਹਿਮਦ ਸਾਡੇ ਉਚੇਚੇ ਮਹਿਮਾਨ ਜੋ ਸਵੀਡਨ ਤੋਂ ਆਏ, ਬਹੁਤ ਵੱਡੇ ਤਵਾਰੀਖਦਾਨ ਸੋਸ਼ਲ ਸਾਇੰਟਿਸਟ, ਉਹਨਾਂ ਦਾ ਅਸੀਂ ਕੀ ਨੋਟ ਲੈਕਚਰ ਅਸੀਂ ਉਹਨਾਂ ਦੀ ਗੁਫ਼ਤਗੂ ਸੁਣਾਂਗੇ। ਅਸੀਂ ਇਹ ਹਰ ਸਾਲ ਲਾਉਂਦੇ ਨੇ, ਸਾਡੇ ਮਾਣ ਵਧਾਉਂਦੇ ਨੇ, ਸਾਡੇ ਇਸ ਪੰਜਾਬ ਦਾ ਮਾਣ, ਇਸ ਧਰਤੀ ਦਾ ਮਾਣ, ਇਸ ਧਰਤੀ ਦਾ ਇੱਕ ਵੱਡਾ ਜ਼ੇਨ ਜਿਹਦੇ ਵਿਚਾਰ ਜਿਹੜੇ ਨੇ ਸਾਨੂੰ ਬਹੁਤ ਸਾਰੇ ਰੌਲੇ ਝੌਲੇ ਖੋਲ੍ਹ ਸਕਦੇ ਨੇ। ਸੋ ਅਸੀਂ ਪੂਰੀ ਮੁਹੱਬਤ ਦੇ ਨਾਲ ਜਨਾਬ ਡਾਕਟਰ ਇਸ਼ਤਿਆਕ ਅਹਿਮਦ ਹੋਰਾਂ ਨੂੰ ਦਾਵਤ ਦਿੰਦੇ ਹਾਂ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਉਚੇਚੇ ਤੌਰ 'ਤੇ ਸਾਂਝੇ ਕਰਨ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਮਾਣਯੋਗ ਪੋਲੀਟੀਕਲ ਸਾਇੰਟਿਸਟ ਜਨਾਬ ਡਾਕਟਰ ਇਸ਼ਤਿਆਕ ਅਹਿਮਦ। ਇੱਕ ਵਾਰੀ ਫਿਰ ਅਸੀਂ ਸਵਾਗਤ ਕਰਦੇ ਹਾਂ ਪੂਰੇ ਮਾਣ ਨਾਲ, ਤਾੜੀਆਂ ਦੇ ਨਾਲ ਡਾਕਟਰ ਇਸ਼ਤਿਆਕ ਅਹਿਮਦ ਹੋਰਾਂ ਦਾ, ਔਰ ਉਹਨਾਂ ਦੇ ਵਿਚਾਰ ਸੁਣਦੇ ਹਾਂ। ਬਿਸਮਿਲ੍ਲਾ। बहुत बहुत शुक्रिया अफजल साहिर साहब, अहमद रज़ा कसूरी, अहमद रज़ा पंजाबी साढ़े वट्टू साहब और नासिर ढिलन। इन्हां दिलों इन्हां दी जिहड़ी मेहनत है वो 2 दिन तो असीं देख रहे हैं कि लाजवाब है। जिहड़े पैनल भी होए ने कल टॉप क्लास वैल इनफॉर्म्ड और बहुत कुछ असी सीखा। मैं हैगा पोलीटिकल साइंटिस्ट। साड़ी कोशिश होंदी है कि एक खास इवेंट जिहड़ा होया जिस तरह के पार्टीशन है उन्होंने जनरल या यूनीवर्सल प्रिंसिपल तो लैके पर्टिकुलर ते आइए। मतलब कि ये मेरा पंजाब दे विच जो होया 1947 विच एक हद तक यूनीक है, किधर होर नहीं होया। लेकिन क्या जेनोसाइड एथनिक क्लैंजिंग सिर्फ पंजाब विच होई है? तारीख इच होंदी रही है। लिहाजा वो किहड़े हालात होंदे ने जिथे इंसान दरिंदा बन जाता है और किहड़ी और सोच है जिहड़ी इंसान नूं दरिंदा बनांदी है। इस नूं जे असीं समझ लईए तो पार्टीशन पंजाब दी क्यों इन्नी खूनी हुई। मेरी जी रिसर्च है द पंजाब ब्लडीड पार्टीशन एंड क्लैंस्ड, वो उर्दू भी उसका तर्जमा हो गया है, हिंदी भी हो गया है और गुरमुखी भी। गुरमुखी उसका टाइटल है वड्या कटिया पंजाब। लिहाजा तीनों जड़ियाँ साड़ी मेन जुबाना ने उहदे चो अवेलेबल है। मैनू 11 साल लगे वो किताब ख़त्म कंप्लीट करने।
ਕਿਉਂਕਿ ਉਸ ਤੋਂ ਪਹਿਲੇ ਜਿਹੜੀ ਰਿਸਰਚ ਹੋਈ ਸੀ ਉਹ ਜਿੱਥੇ ਗਵਰਨਰ ਆਫ ਪੰਜਾਬ, ਚੀਫ ਸੈਕਟਰੀ ਆਫ ਪੰਜਾਬ ਦਾ ਫੋਰਟਨਾਈਟਲੀ ਰਿਪੋਰਟਸ ਯਾਨੀ 2 ਹਫ਼ਤੇ ਦੇ ਬਾਅਦ ਜਿਹੜੀ ਉਹ ਸੀਕ੍ਰੀਟ ਰਿਪੋਰਟਸ ਲਿਖਦੇ ਨੇ ਉਹ ਖਤਮ ਹੋ ਜਾਂਦੀ ਹੈ, ਔਰ ਉਹ ਇਸੀ 14 ਅਗਸਤ ਨੂੰ ਉਹਦੇ ਬਾਅਦ ਰਿਪੋਰਟਸ ਜਿਹੜੀਆਂ ਨੇ ਜਾਂ ਤੇ ਲਿਖੀਆਂ ਨਹੀਂ ਗਈਆਂ ਜਾਂ ਉਹ ਅਜ ਤੱਕ ਕਲਾਸੀਫਾਈਡ ਨੇ। ਤੇ ਸਵਾਲ ਇਹ ਸੀ ਕਿ ਸਰ ਐਵਨ ਜੈਂਕਿੰਸ ਜਿਹੜੇ ਪੰਜਾਬ ਦੇ ਗਵਰਨਰ ਨੇ, ਉਹਨਾਂ ਦਾ ਖਿਆਲ ਸੀ 5200 ਬੰਦੇ ਮਾਰੇ ਗਏ ਨੇ ਬਾਈ 4 ਅਗਸਟ 1947, ਲੇਕਿਨ ਡਬਲ ਵੀ ਹੋ ਸਕਦੇ ਨੇ ਕਿਉਂਕਿ ਅਕਾਊਂਟ ਆਉਂਦੇ ਆਉਂਦੇ ਦੇਰ ਲੱਗਦਾ ਹੈ। ਲੇਕਿਨ 31 ਦਸੰਬਰ 1947 ਤੱਕ ਸਾਰੇ ਹਿੰਦੁਸਤਾਨ ਦੇ ਵਿੱਚ ਜੇ 1 ਮਿਲੀਅਨ ਬੰਦਾ ਮਾਰਿਆ ਗਿਆ ਤੇ 8 ਲੱਖ ਉਹਨਾਂ 'ਚੋਂ ਪੰਜਾਬੀ ਸਨ। ਹਾਂਜੀ, ਪੰਜਾਬੀ ਸਨ। ਇਸੇ ਤਰ੍ਹਾਂ ਜੇ 14 ਤੋਂ 15 ਮਿਲੀਅਨ ਲੋਕਾਂ ਨੇ ਘਰ ਛੱਡ ਕੇ ਭੱਜੇ ਨੇ ਦੂਸਰੇ ਪਾਸੇ 'ਚ, ਤੇ ਉਹਦੇ ਵਿੱਚ 10 ਮਿਲੀਅਨ ਜਿਹੜੇ ਸਨ ਉਹ ਪੰਜਾਬੀ ਸਨ। ਉਹ ਕੀ ਵਜ੍ਹਾ ਸੀ ਕਿ ਪੰਜਾਬੀਆਂ ਨੇ ਇੱਕ ਦੂਸਰੇ ਨਾਲ ਐਡਾ ਬੁਰਾ ਸਲੂਕ ਕੀਤਾ? ਉਹਦੇ ਲਈ ਤੁਹਾਨੂੰ ਮੇਰੀ ਕਿਤਾਬ ਪੜ੍ਹਨੀ ਪਏਗੀ, ਲੇਕਿਨ ਇਹਦੀ ਬੈਕਗਰਾਊਂਡ ਵਿੱਚ ਜਾਣ ਨੂੰ ਜਿਹੜੀ 2-3 ਗੱਲਾਂ ਕੱਲ੍ਹ ਵੀ ਹੋਈਆਂ ਅੱਜ ਵੀ ਹੋਈਆਂ, ਇੱਕ ਡੋਮੀਨੈਂਟ ਫੈਕਟਰ ਹੈਗਾ ਪੰਜਾਬੀ ਜ਼ੁਬਾਨ ਦਾ, ਜੋ ਕੱਲ੍ਹ ਸਾਬਤ ਹੋਇਆ ਕਿ ਈਸਟ ਪੰਜਾਬ ਦੇ ਵਿੱਚ ਉਸ ਜ਼ੁਬਾਨ ਦੇ ਵਿੱਚ ਯੂਨੀਵਰਸਿਟੀ ਲੈਵਲ ਤੇ ਪੜ੍ਹਾਇਆ ਜਾ ਰਿਹਾ ਹੈ, PhDs ਹੁੰਦੀਆਂ ਨੇ, ਓਫੀਸ਼ੀਅਲ ਕਾਰੋਬਾਰ ਪੰਜਾਬੀ 'ਚ ਹੁੰਦਾ ਹੈ। ਇਹਦੇ ਬਰਕਸ ਸਾਡੇ ਪਾਸੇ ਸੁਣਿਆ ਹੁਣ ਜੂਨ ਦੇ ਵਿੱਚ ਕੋਈ ਇਜਾਜ਼ਤ ਮਿਲੀ ਹੈ ਕਿ ਤੁਸੀਂ ਅਸੈਂਬਲੀ 'ਚ ਜੇ ਚਾਹੋ ਤੇ ਪੰਜਾਬੀ 'ਚ ਤਕਰੀਰ ਕਰ ਸਕਦੇ ਹੋ, ਲੇਕਿਨ ਅੱਜ ਤੱਕ ਉਸ ਦੇ ਬਾਅਦ ਕਿਸੇ ਨੇ ਕੀਤੀ ਨਹੀਂ। ਸੋ ਹਾਊ ਡੂ ਵੀ ਐਕਸਪਲੇਨ ਕਿ ਪਾਕਿਸਤਾਨ ਬਣਨ ਦੇ ਬਾਅਦ ਪੰਜਾਬੀ ਨਾਲ ਇਹ ਸਲੂਕ ਹੋਇਆ? ਹਿੰਦੁਸਤਾਨ ਦੇ ਵਿੱਚ ਪੰਜਾਬੀ ਜਿਹੜੀ ਹੈ ਉਹ ਇੱਕ ਪੂਰੀ ਸਟੇਟ ਦੀ ਜ਼ੁਬਾਨ ਹੈ। ਕੁਝ ਕੜਵੀਆਂ ਗੱਲਾਂ ਮੈਂ ਕਰਾਂਗਾ ਕਿਉਂਕਿ ਇਹਦੇ ਕਰੇ ਬਗੈਰ ਗੱਲ ਬਣਦੀ ਨਹੀਂ। ਯਾਨੀ 1928 ਵਿੱਚ ਮੋਤੀ ਲਾਲ ਨਹਿਰੂ ਰਿਪੋਰਟ ਜਿਹੜੀ ਤਿਆਰ ਹੋਈ ਸੀ, ਉਹਦੇ 'ਚ ਯਾਰ ਇਹ ਚੁੱਪ ਕਰਾਓ। ਹਾਂ, ਹਾਂਜੀ, ਸ਼ੁਕਰੀਆ। ਮੋਤੀ ਲਾਲ ਨਹਿਰੂ ਰਿਪੋਰਟ 1928 ਦੀ 4 ਜਿਹੜੀ ਮੇਨ ਸ਼ਿਕਸ ਨੇ ਉਹ ਇਹ ਸਨ: there will be no state religion, ਕੋਈ ਮਜ਼ਹਬ ਨਹੀਂ ਹੋਏਗਾ ਸਟੇਟ ਦਾ। men and women will have equal rights। ਤੀਸਰੀ ਸੀ ਕਿ ਇੰਡੀਆ will be a federation with a strong effective center। ਔਰ ਚੌਥੀ ਸੀ ਕਿ ਹਿੰਦੁਸਤਾਨ ਦੀ ਨੈਸ਼ਨਲ ਜ਼ੁਬਾਨ ਜਿਹੜੀ ਹੈ ਉਹ ਹਿੰਦੁਸਤਾਨੀ ਹੋਏਗੀ। ਉਹਦੇ 2 ਓਫੀਸ਼ੀਅਲ ਰਸਮੁਲ ਖਤ ਹੋਣਗੇ, ਇੱਕ ਦੇਵਨਾਗਰੀ ਤੇ ਇੱਕ ਪਰਸ਼ੀਅਨ। ਲੇਕਿਨ ਹਰ ਪ੍ਰੋਵਿੰਸ ਜਿਹੜਾ ਹੈ ਉਹਨੂੰ ਹੱਕ ਹੋਏਗਾ ਕਿ ਆਪਣੀ ਜ਼ੁਬਾਨ ਵਿੱਚ ਉਹ ਆਪਣੀ ਕਾਰਵਾਈ ਕਰਨ ਓਫੀਸ਼ੀਅਲ ਔਰ ਪੜ੍ਹਾਈ ਲਿਖਾਈ ਕਰਨ। ਉਸ ਜ਼ਮਾਨੇ 'ਚ ਮੁਸਲਿਮ ਲੀਗ ਨੇ ਮੋਤੀ ਲਾਲ ਨਹਿਰੂ ਰਿਪੋਰਟ ਰਿਜੈਕਟ ਕਰਤੀ, ਉਸ ਦੇ ਬੈਕਗਰਾਊਂਡ ਵਿੱਚ ਜਾਣ ਦੀ ਜ਼ਰੂਰਤ ਨਹੀਂ। 1936 'ਚ ਫਿਰ ਕਾਂਗਰਸ ਦਾ ਇੱਕ ਰੈਜ਼ੋਲੂਸ਼ਨ ਹੈ ਬਿਲਕੁਲ ਇਹੀ ਕਿ ਹਰ ਹਿੰਦੁਸਤਾਨੀ ਵਿਲ ਬੀ ਦ ਓਫੀਸ਼ੀਅਲ ਲੈਂਗੁਏਜ ਆਫ ਇੰਡੀਆ। ਸਾਊਥ ਇੰਡੀਆ ਜਿਹੜਾ ਉਹ ਅੰਗਰੇਜ਼ੀ ਚਾਹੇ ਤੇ ਕੰਟੀਨਿਊ ਕਰ ਸਕਦਾ ਹੈ, ਲੇਕਿਨ ਹਰ ਪ੍ਰੋਵਿੰਸ ਕੋਲ ਹੱਕ ਹੋਏਗਾ ਕਿ ਉਹ ਆਪਣੀ ਜ਼ੁਬਾਨ ਦੇ ਵਿੱਚ ਪੜ੍ਹਾਈ ਲਿਖਾਈ ਕਰਾਏ ਔਰ ਆਪਣਾ ਓਫੀਸ਼ੀਅਲ ਜੋ ਹੈ ਕੰਮ ਉਹ ਵੀ ਕਰੇ। ਔਰ ਮੈਂ ਜਵਾਹਰ ਲਾਲ ਨਹਿਰੂ ਔਰ ਮੁਹੰਮਦ ਅਲੀ ਜਿਨਾਹ ਦੀ ਜਿਹੜੀ ਕੋਰਸਪੋਂਡੈਂਸ ਹੈ ਇਹਦੇ 'ਤੇ, ਉਹ ਮੇਰੀ ਜਿਨਾਹ ਵਾਲੀ ਜਿਹੜੀ ਕਿਤਾਬ ਹੈ, ਜਿਨਾਹ ਹਿਸ ਸਕਸੈਸਿਸ ਫੇਲੀਅਰਸ ਐਂਡ ਰੋਲ ਇਨ ਹਿਸਟਰੀ, ਉਹਦੇ 'ਚ ਮੈਂ ਉਹ ਪੂਰਾ ਟ੍ਰਾਂਸਕ੍ਰਿਪਟ ਦੇ ਦਿੱਤਾ ਹੈ। ਨਹਿਰੂ ਦੀ ਰਿਸਪੌਂਸ ਹੈ ਕਿ ਤੁਹਾਡੀ ਹਰ ਗੱਲ ਅਸੀਂ ਮੰਨ ਲਈ ਹੈ,
there will be no state religion. ਔਰ ਤੁਸੀਂ ਕਹਿੰਦੇ ਹੋ ਉਰਦੂ, ਤੇ ਉਹ ਵੀ ਅਸੀਂ ਮੰਨਦੇ ਹਾਂ ਕਿ ਵਿਲ ਬੀ ਵਨ ਆਫ ਦ ਸਕ੍ਰਿਪਟਸ ਹਿੰਦੁਸਤਾਨੀ ਜ਼ਿਆਦਾ ਹੈ। ਜਿਨ੍ਹਾਂ ਸਾਹਿਬ ਦਾ ਜਿਹੜਾ ਜਵਾਬ ਹੈ ਉਹ ਹੈ ਵੇ ਕਿ ਹਿੰਦੁਸਤਾਨੀ ਇਜ਼ ਨੋ ਲੈਂਗੁਏਜ, ਇਟ ਇਜ਼ ਕਾਂਗਰਸ ਪ੍ਰੋਪੇਗੈਂਡਾ, ਐਂਡ ਉਰਦੂ ਇਜ਼ ਦ ਮਦਰ ਟੰਗ ਆਫ ਮੁਸਲਿਮਸ। ਸੋ ਦੈਟਸ ਦ ਬਿਗ ਡਿਫਰੈਂਸ। ਜਿਹੜੇ ਲੋਕ ਪੰਜਾਬੀ ਨਾਲ ਖਲੋਤੇ ਉਹ ਬੇਸਿਕਲੀ ਸਰਦਾਰ ਸਨ, ਔਰ ਪੰਜਾਬੀ ਹਿੰਦੂਆਂ ਨਾਲ ਫਿਰ ਇੱਕ ਉਹਨਾਂ ਦੀ ਕੰਟਰਡਿਕਸ਼ਨ ਈਸਟ ਪੰਜਾਬ ਵਿੱਚ ਹੋਈ ਹੈ। ਸਾਰੀ ਡਿਟੇਲਸ ਇਸ ਅਸੀਂ ਨਹੀਂ ਜਾ ਸਕਦੇ। ਇੱਕ ਇਸ ਕਾਨਫਰੰਸ ਵਿੱਚ ਮੈਂ ਦੇਖਿਆ ਜਿਹੜੇ ਸਲਾਮ ਅਲੈਕਮ ਹੋਏ ਨੇ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ, ਲੇਕਿਨ ਇਹ ਨੋਟ ਕਰੋ ਕਿ ਪੰਜਾਬ ਦੀ ਜਿਹੜੀ ਯੂਨਾਈਟਿਡ ਪੰਜਾਬ ਦੀ ਪਾਪੂਲੇਸ਼ਨ ਸੀ ਉਹਦੇ 'ਚ ਸਿੱਖਾਂ ਦੀ ਪਾਪੂਲੇਸ਼ਨ ਬ੍ਰਿਟਿਸ਼ ਏਰੀਆ 'ਚ 13.2, ਤੇ ਜੇ ਪ੍ਰਿੰਸਲੀ ਸਟੇਟਸ ਇਨਕਲੂਡ ਕਰ ਲਓ ਤਾਂ 14.1 ਸੀ। ਹਿੰਦੂ ਜਿਹੜੇ ਸਨ ਪੰਜਾਬੀ, ਉਹਨਾਂ ਦੀ ਪਾਪੂਲੇਸ਼ਨ 29% ਸੀ। ਤੇ ਨਮਸਕਾਰ ਵੀ ਸਾਨੂੰ ਕਹਿਣਾ ਚਾਹੀਦਾ ਹੈ, ਇੱਥੇ ਰਾਜਨ ਖੰਨਾ ਜੀ ਸਾਡੇ ਬੰਬੇ ਤੋਂ ਆਏ ਨੇ। ਜੇ ਤੁਸੀਂ ਪੰਜਾਬੀਅਤ ਵਿੱਚ ਯਕੀਨ ਰੱਖਦੇ ਹੋ, ਔਰ ਇੱਕ ਪੈਨਲ ਜਿਹੜਾ ਹੈ ਉਹ ਸਰ ਗੰਗਾ ਰਾਮ ਨੂੰ ਵੀ ਡਿਸਕਸ ਕਰੇਗਾ, ਜਿਹਦੀ ਮੈਨੂੰ ਬਹੁਤ ਖੁਸ਼ੀ ਹੈ। ਤੁਹਾਨੂੰ ਯਾਦ ਰਵੇ ਕਿ ਸਰ ਗੰਗਾ ਰਾਮ ਨਾ ਸਿਰਫ ਹਿੰਦੂ ਸਨ, ਬਲਕਿ ਉਹ ਯੂਪੀ ਤੋਂ ਸਨ ਓਰੀਜਨਲੀ। ਹੀ ਵਾਸ ਨਾਟ ਈਵਨ ਪੰਜਾਬੀ ਸਪੀਕਿੰਗ, ਲੇਕਿਨ ਉਹਨਾਂ ਦਾ ਪੰਜਾਬ ਤੇ ਇੰਨਾ ਕਰਮ ਹੈ। ਮੈਂ ਕਹਿੰਦਾ ਹੁੰਦਾ ਕਿ ਪਿਛਲੇ 1000 ਸਾਲ ਵਿੱਚ ਕਿਸੇ ਦੀ ਇੰਨੀ ਖਿਦਮਤ ਨਹੀਂ ਲਾਹੌਰ ਲਈ ਤੇ ਪੰਜਾਬ ਲਈ ਜਿੰਨੀ ਇੱਕ ਬੰਦੇ ਦੀ ਹੈ, ਸਰ ਗੰਗਾ ਰਾਮ ਦੀ। ਇਸੇ ਤਰ੍ਹਾਂ ਤੁਸੀਂ ਦੇਖੋ, ਲਾਲਾ ਲਜਪਤ ਰਾਏ ਨੇ ਆਪਣੀ ਵਾਲਦਾ ਦੀ ਯਾਦ ਦੇ ਵਿੱਚ ਗੁਲਾਬ ਦੇਵੀ ਹਸਪਤਾਲ ਬਣਾਇਆ, ਉਹ ਅੱਜ ਵੀ ਵਸਦਾ ਹੈ। ਇਹ ਬਿਲਕੁਲ ਇਸ ਦੇ ਬਾਹਰ ਹੀ ਹੈ। ਇੱਕ ਸਰਦਾਰ ਜੀ ਸਨ ਕਿੰਗ ਐਡਵਰਡ ਮੈਡੀਕਲ ਕਾਲਜ ਵਿੱਚ, ਉਹਨਾਂ ਦੀ ਵਾਈਫ ਪ੍ਰੈਗਨੈਂਸੀ 'ਚ ਉਹਨਾਂ ਦੀ ਡੈਥ ਹੋ ਗਈ। ਉਹਨਾਂ ਨੇ ਉਹਨਾਂ ਦੀ ਯਾਦ ਵਿੱਚ ਜਾਨਕੀ ਦੇਵੀ ਮੈਟਰਨਿਟੀ ਹਸਪੀਟਲ ਬਣਾਇਆ, ਇਹ ਗੜੀ ਸ਼ਾਹ ਦੇ ਵਿੱਚ। ਇਹ ਤੇ ਮੈਂ ਉਹ ਨਾਂ ਲੈ ਰਿਹਾ ਜਿਹੜੇ ਬਹੁਤ ਵੱਡੇ ਨਾਂ ਨੇ। ਮੇਰਾ 2 ਦਿਨ ਪਹਿਲੇ ਇੱਕ ਮੈਂ ਵੀਡੀਓ ਬਣਾਇਆ ਸੀ ਭਾਈ ਰਾਮ ਸਿੰਘ ਤੇ, ਜਿਨ੍ਹਾਂ ਦੇ ਬਹੁਤ ਵੱਡੇ ਆਰਕੀਟੈਕਟ ਸਨ। ਸੋ ਆਈ ਥਿੰਕ ਜੇ ਕੋਈ ਪੰਜਾਬੀਅਤ ਹੈ ਤੇ ਉਹ ਇਨਕਲੂਸਿਵ ਹੋਏਗੀ। ਉਹ ਨਾ ਹਿੰਦੂ ਹੋਏਗੀ, ਉਹ ਨਾ ਮੁਸਲਮਾਨ ਹੋਏਗੀ, ਨਾ ਉਹ ਸਿੱਖ ਹੋਏਗੀ, ਨਾ ਉਹ ਕ੍ਰਿਸਚਨ ਹੋਏਗੀ, ਉਹ ਬੇਸਿਕਲੀ ਇਨਸਾਨ ਹੋਏਗੀ। ਲੇਕਿਨ ਹੋਇਆ ਕਿ ਮੁਸਲਿਮ ਲੀਗ ਨੇ ਸਟੈਂਡ ਲਿਆ ਕਿ ਉਰਦੂ ਇਜ਼ ਦ ਮਦਰ ਟੰਗ ਆਫ ਮੁਸਲਿਮਸ। ਇਹਦੇ ਬਾਅਦ 23 ਮਾਰਚ ਨੂੰ ਜਦੋਂ ਲਾਹੌਰ ਰੈਜ਼ੋਲੂਸ਼ਨ ਆਉਂਦਾ ਹੈ ਕਿ ਜਿਹੜੇ ਇਲਾਕੇ ਜਿਹਦੇ 'ਚ ਮੁਸਲਮਾਨ ਅਕਸਰੀਅਤ ਵਿੱਚ ਹਨ ਉਹ ਅਲੱਗ ਕਰਕੇ ਤੇ ਮੁਸਲਮਾਨ ਸਟੇਟਸ ਬਣਾਈਆਂ ਜਾਣ, ਬਾਅਦ ਵਿੱਚ ਉਹ ਪਾਕਿਸਤਾਨ ਬਣਿਆ ਇੱਕ ਮੁਲਕ। ਤੇ ਉਹਦੇ ਇੱਕ ਹਫ਼ਤੇ ਬਾਅਦ ਸਿੱਖ ਨੈਸ਼ਨਲਿਸਟ ਪਾਰਟੀ ਦੇ ਜਿਹੜੇ ਸਦਰ ਸਨ, ਸਰਦਾਰ ਸੁੰਦਰ ਸਿੰਘ ਮਜੀਠੀਆ, ਉਹਨਾਂ ਦਾ ਬਿਆਨ ਹੈ ਕਿ ਜੇ ਮੁਸਲਮਾਨ ਹਿੰਦੁਸਤਾਨ ਨੂੰ ਆਪਣਾ ਘਰ ਨਹੀਂ ਸਮਝਦੇ ਤੇ ਇਸ ਪੰਜਾਬ ਵਿੱਚ ਜਿਹੜੇ ਇਲਾਕੇ 'ਚ ਸਿੱਖ ਔਰ ਹਿੰਦੂ ਮੈਜੋਰਿਟੀ 'ਚ ਹਨ, ਉਹ ਅਸੀਂ ਪਾਕਿਸਤਾਨ ਦਾ ਹਿੱਸਾ ਨਹੀਂ ਬਣਨ ਦਿਆਂਗੇ। ਲਿਹਾਜ਼ਾ ਇਹ ਆਲਰੇਡੀ 23 ਮਾਰਚ ਦੇ ਬਾਅਦ ਇਹ ਡਿਮਾਂਡ ਸਿੱਖਾਂ ਵੱਲੋਂ ਆ ਗਈ। ਕ੍ਰਿਪਸ ਮਿਸ਼ਨ ਦੇ ਅੱਗੇ ਵੀ ਆਈ ਪੁਆਇੰਟ ਆਫ ਵਿਊ ਲਿਆ ਗਿਆ। ਪਾਕਿਸਤਾਨ ਕਿਉਂ ਬਣਿਆ? ਇਹ ਬੜਾ ਵੱਡਾ ਸਵਾਲ ਹੈ ਕਿ ਆ ਮੁਸਲਮਾਨਾਂ ਨੂੰ, ਅੰਗਰੇਜ਼ਾਂ ਨੂੰ ਕੋਈ ਮੁਸਲਮਾਨਾਂ ਨਾਲ ਪਿਆਰ ਸੀ? ਕਿਉਂਕਿ ਲੈਟ ਬੀ ਸੇ ਵਨ ਥਿੰਗ ਐਂਡ ਆਈ ਚੈਲੰਜ ਐਨੀਵਨ, ਮੁਸਲਿਮ ਲੀਗ ਨੇ ਇੱਕ ਘੰਟੇ ਲਈ ਅੰਗਰੇਜ਼ਾਂ ਦੇ ਖਿਲਾਫ ਨਾ ਜਲੂਸ ਕੱਢਿਆ, ਨਾ ਐਜੀਟੇਸ਼ਨ ਕੀਤੀ, ਨਾਟ ਐਟ ਆਲ। ਜਾਂਦੇ ਇੰਡੀਆ ਦੇ ਟੁਕੜੇ ਕਰਕੇ ਐਡਾ ਵੱਡਾ ਮੁਲਕ ਉਹ ਦੇ ਗਏ, ਕਿਸ ਵਾਸਤੇ? ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਮੇਰੀ ਕਿਤਾਬ ਵਿੱਚ ਇਸ ਦਾ ਜਵਾਬ ਮਿਲਦਾ ਹੈ। ਸੋ ਜਦੋਂ ਇਹ ਡਿਸਾਈਡ ਹੋ ਗਿਆ, ਕੋਸ਼ਿਸ਼ ਹੁੰਦੀ ਰਹੀ ਕਿ ਕਿਸੇ ਤਰੀਕੇ ਨਾਲ ਇੰਡੀਆ ਯੂਨਾਈਟਿਡ ਰਵੇ ਔਰ ਬ੍ਰਿਟਿਸ਼
ਇੰਪੀਰੀਅਲਿਜ਼ਮ ਦੇ ਨਾਲ ਉਹਦਾ ਇੱਕ ਡਿਫੈਂਸ ਪੈਕਟ ਵੀ ਹੋਵੇ। ਸਿਰਫ ਆਜ਼ਾਦ ਨਹੀਂ, ਪੈਕਟ ਵੀ ਹੋਣਾ ਚਾਹੀਦਾ ਹੈ ਬ੍ਰਿਟਿਸ਼, ਜਿਹਨੂੰ ਕਿ ਕਾਂਗਰਸ ਦਾ ਜਿਹੜਾ ਲੈਫਟ ਵਿੰਗ ਹੈ ਉਹ ਰੈਜ਼ਿਸਟ ਕਰਦਾ ਸੀ ਕਿ ਅਸੀਂ ਸਾਰੀ ਉਮਰ ਜੇਲ੍ਹਾਂ ਕੱਟੀਆਂ ਨੇ ਇਸ ਵਾਸਤੇ ਥੋੜ੍ਹੀ ਕਿ ਬਾਅਦ ਵਿੱਚ ਅਸੀਂ ਇੰਪੀਰੀਅਲਿਜ਼ਮ ਦਾ ਹਿੱਸਾ ਬਣ ਜਾਵਾਂਗੇ। ਲੇਕਿਨ ਜਿਨ੍ਹਾਂ ਸਾਹਿਬ ਦਾ ਬਿਆਨ ਮੈਂ ਦਿੱਤਾ ਹੈ ਕਿ ਮਤਲਬ ਮਾਊਂਟ ਬੈਟਨ ਜਿਨ੍ਹਾਂ ਨੂੰ ਕਹਿੰਦਾ, ਲੁੱਕ ਮਿਸਟਰ ਜਿਨਾ, ਆਈ ਐਪਰੀਸ਼ੀਏਟ ਯੋਰ ਇੰਟਰਸਟ in joining the British Commonwealth. But if India doesn't join, then be ready that we will refuse your application. What does Jinnah say? Jinnah da bayan hai, I will go to the British people, to the Commonwealth, saying that we Muslims have been loyal to Britain. We have never protested against British rule. ਐਕਚੁਅਲੀ ਇਹ ਗੱਲ ਤੇ ਗਲਤ ਸੀ, ਕਿਉਂਕਿ ਜਿਹੜੇ ਮੁਸਲਮਾਨ ਜੇਲ੍ਹਾਂ ਕੱਟਣ ਵਾਲੇ ਸਨ ਉਹ ਵੀ ਸਨ। ਖਾਨ ਅਬਦੁਲ ਗਫਾਰ ਖਾਨ ਸਨ, ਸਿੰਧ ਦੇ ਵਿੱਚ ਅੱਲਾ ਬਖਸ਼ ਸੁਮਰੂ ਸਨ, ਆਪਣਾ ਜਮੀਅਤ ਉਲਮਾਏ ਹਿੰਦ ਬਿਲਕੁਲ ਖਲੋਤੀ ਸੀ ਕਾਂਗਰਸ ਦੇ ਨਾਲ। ਔਰ ਇਸ ਤਰ੍ਹਾਂ ਬੇਤਹਾਸ਼ਾ ਤੁਹਾਨੂੰ ਕਾਂਗਰਸ ਦੇ ਵਿੱਚ ਮੁਸਲਮਾਨਾਂ ਦੇ ਵੀ ਨਾਮ ਮਿਲਣਗੇ। ਜਿਨ੍ਹਾਂ ਸਾਹਿਬ ਜਿਹੜਾ ਕਲੇਮ ਕਰ ਰਹੇ ਸਨ ਉਹ ਮੁਸਲਿਮ ਲੀਗ ਦੇ ਮੁਤਲਕ ਕਰ ਰਹੇ ਸਨ। ਲਿਹਾਜ਼ਾ ਜਿਨ੍ਹਾਂ ਇਨਸਿਸਟਡ ਕਿ ਪਾਰਟੀਸ਼ਨ ਕਰੋ, ਔਰ ਕਾਂਗਰਸ ਚਾਹੁੰਦੀ ਸੀ ਕਿ ਇੰਡੀਆ ਜਿਹੜਾ ਯੂਨਾਈਟਿਡ ਰਵੇ। ਇਸ 'ਤੇ ਜਦੋਂ ਇਲੈਕਸ਼ਨ ਹੋਇਆ 1945 ਦਾ, ਤੇ ਉਹਦੇ ਵਿੱਚ ਪੰਜਾਬ ਦੇ ਗਵਰਨਰਸ ਦੀ ਮੈਂ ਰਿਪੋਰਟਸ ਦਿੱਤੀਆਂ ਨੇ, ਇਹਨਾਂ ਨੇ ਇਸਲਾਮਿਕ ਸਲੋਗਨਸ ਮੁਸਲਿਮ ਲੀਗ ਨੇ ਆਮ ਇਸਤੇਮਾਲ ਕੀਤੇ ਨੇ। पाकिस्तान का नारा क्या, ला इलाहा इल्लल्लाह, मुस्लिम है तो लीग में आ। और मौलवियों को फतवे दुआ ले ले कि जेड़ा मुसलमान मुस्लिम लीग नू वोट नहीं देगा ਉਹਦਾ ਨਿਕਾਹ ਟੁੱਟ ਜਾਏਗਾ, ਔਰ ਜੇ ਉਹ ਮਰ ਜਾਏਗਾ ਤੇ ਅਸੀਂ ਉਹਦਾ ਜਨਾਜ਼ਾ ਵੀ ਨਹੀਂ ਪੜਾਵਾਂਗੇ। ਇਹ ਸਾਰੀ ਗੱਲਾਂ ਜਿਹੜੀਆਂ ਨੇ ਮੇਰੀ ਕਿਤਾਬ ਵਿੱਚ ਨੇ, ਲਿਹਾਜ਼ਾ ਅੱਜ ਕਰਦੇ ਹੋਏ ਤੁਹਾਡੇ ਸਾਹਮਣੇ ਮੈਨੂੰ ਕੋਈ ਡਰ ਨਹੀਂ ਲੱਗ ਰਿਹਾ, ਕਿਉਂਕਿ ਉਹ ਪਬਲਿਸ਼ ਵੀ ਇੱਥੇ ਹੋਈਆਂ ਨੇ। ਤੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਹਮੇਸ਼ਾ ਜਾ ਕੇ ਚੈੱਕ ਕਰ ਲੈਣ ਮੇਰੇ ਸੋਰਸਿਸ ਨੂੰ। ਇਲੈਕਸ਼ਨ ਹੋ ਗਿਆ, ਪੰਜਾਬ ਦੇ ਵਿੱਚ ਹਿੰਦੂ ਮਹਾਸਭਾ ਨੂੰ ਕੋਈ ਸੀਟ ਨਹੀਂ ਮਿਲੀ। ਇਸ ਤੋਂ ਪਹਿਲੇ ਇਹ ਪੰਜਾਬ ਵਿੱਚ ਜੋ ਹੋਇਆ ਉਹਦੇ ਵਿੱਚ ਇੱਕ ਹੋਰ ਐਂਗਲ ਵੀ ਲਿਆਉਣਾ ਬੜਾ ਲਾਜ਼ਮੀ ਹੈ, ਕਿਉਂਕਿ ਉਸ 'ਤੇ ਬਹੁਤ ਅੱਜ ਜ਼ਿਕਰ ਹੋਇਆ ਕਿ ਪੰਜਾਬ ਦੇ ਵਿੱਚ ਜਿਹੜਾ ਸੀ ਨਾ ਮਿਲਣ, ਯਾਰ ਬੈਠ ਜਾਓ ਪਲੀਜ਼। Yes. ਕਿੱਥੇ ਸਾਂ ਯਾਰ ਮੈਂ? what was I trying to tell you? ਜੀ 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 ਹਿੰਦੂ ਸਭਾ ਨੂੰ ਕੋਈ ਨਹੀਂ ਮਿਲਿਆ। all Sikhs voted for the Sikh ਪੰਥਕ ਪਾਰਟੀਜ਼। 23 ਸੀਟਾਂ ਸਨ, ਜਿਹਦੇ ਚੋਂ 31 ਜਿਹੜੀਆਂ ਨੇ ਉਹ ਪੰਥਕ ਪਾਰਟੀਜ਼ ਨੂੰ ਮਿਲੀਆਂ, 2 ਸ਼ਡਿਊਲ ਕਾਸਟ ਔਰ 1 ਕਾਂਗਰਸ ਨੂੰ। ਠੀਕ ਹੈ। 84 ਸੀਟਾਂ ਰਿਜ਼ਰਵਡ ਸਨ ਮੁਸਲਮਾਨਾਂ ਲਈ, ਉਹਦੇ ਚੋਂ 75 ਮੁਸਲਿਮ ਲੀਗ ਨੂੰ ਮਿਲੀਆਂ, ਔਰ ਕਾਂਗਰਸ ਨੂੰ 50 ਸੀਟਾਂ ਮਿਲੀਆਂ। ਪੰਜਾਬ ਵਿੱਚ ਬਣ ਗਈ ਹਕੂਮਤ ਸਰ ਖਿਜ਼ਰ ਹਯਾਤ ਟਿਵਾਣਾ ਦੀ, ਜਿਹੜੇ ਪੰਜਾਬ ਯੂਨੀਅਨਿਸਟ ਪਾਰਟੀ ਦੇ ਸਰਦਾਰ ਸਨ। ਪੰਜਾਬ ਯੂਨੀਅਨਿਸਟ ਪਾਰਟੀ ਇੱਕ ਇੰਟਰ ਕਮਿਊਨਲ ਪਾਰਟੀ ਸੀ। ਅੱਜ ਜਿਹੜੀਆਂ ਗੱਲਾਂ ਹੋਈਆਂ ਨੇ ਕਿ ਸਾਡੇ ਵੱਡੇ, ਸਾਡੇ ਸੂਫੀ, ਉਹ ਉਸ ਸੋਚ ਨੂੰ ਲੈ ਕੇ ਚੱਲ ਰਹੇ ਸਨ, ਔਰ ਉਹਨਾਂ ਦੀ ਜਿਹੜੀ ਮਿਨਿਸਟਰੀਜ਼ ਨੇ ਉਹਦੇ ਵਿੱਚ ਹਿੰਦੂ ਵੀ ਸਨ, ਮੁਸਲਮਾਨ ਵੀ ਸਨ ਔਰ ਸਿੱਖ ਵੀ ਸਨ। ਔਰ ਉਹਨਾਂ ਦਾ ਰੈਕੋਰਡ ਇੰਨਾ ਫੇਅਰ ਸੀ ਕਿ ਇੱਕ ਸਨ ਸੁੰਦਰ ਸਿੰਘ ਕੀ ਮਨੋਹਰ ਲਾਲ ਮਿਨਿਸਟਰ, ਉਹਨਾਂ ਦੇ ਪੁੱਤਰ ਨੇ ਕੋਸ਼ਿਸ਼ ਕੀਤੀ ਕਿ ਬੈਂਕ ਵਿੱਚ ਸਵਾਰਿਸ਼ ਮੇਰਾ ਪਾਲਿਤ ਕਰ ਦੇ, ਹੀ ਰਿਫਿਊਜ਼ਡ। ਇਸੇ ਤਰ੍ਹਾਂ ਸਰਦਾਰ ਸਿਕੰਦਰ ਹਯਾਤ ਜਿਹੜੇ ਚੀਫ ਮਿਨਿਸਟਰ ਸਨ, ਉਹਨਾਂ ਦਾ ਪੁੱਤਰ ਜਿਹੜਾ ਸੀ ਸ਼ੌਕਤ ਹਯਾਤ, ਹੀ ਵਾਜ਼ ਅ ਮੇਜਰ। ਉਹਨੇ ਵੀ ਕਿਹਾ ਆਪਣੇ ਪਿਓ ਨੂੰ ਕਿ ਮੈਨੂੰ ਤੁਸੀਂ ਪ੍ਰਮੋਟ ਕਰਾਓ, ਤੁਸੀਂ ਤੇ ਅੰਗਰੇਜ਼ਾਂ ਦੇ ਬਹੁਤ, ਹੀ ਰਿਫਿਊਜ਼ਡ। ਤੇ ਇਹ ਉਹ ਦੌਰ ਸੀ, ਔਰ ਹਿੰਦੂ ਮੁਸਲਿਮ ਸਿੱਖਾਂ ਨੂੰ ਨਾਲ ਲੈ ਕੇ ਤੁਰਨਾ ਜਿਹੜਾ ਹੈ, ਜਿਹੜੀ ਵਿਜ਼ਡਮ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜਾ 47 ਵਿੱਚ ਪਾਸ਼ ਹੋ ਗਿਆ,
ਉਹਦੀ ਬੈਕਗ੍ਰਾਉਂਡ ਹੈ ਵੇ ਕਿ ਇਸ ਪਾਰਟੀ ਦੇ ਖਿਲਾਫ ਹੋਇਆ ਕਿ 1936 ਵਿੱਚ ਜਵਾਹਰ ਲਾਲ ਨਹਿਰੂ ਨੇ ਲਖਨਊ ਦੇ ਵਿੱਚ ਆਪਣੇ ਪ੍ਰੈਜ਼ੀਡੈਂਸ਼ੀਅਲ ਐਡਰੈਸ ਵਿੱਚ ਕਿਹਾ ਕਿ ਇਨ ਫਿਊਚਰ ਇੰਡੀਆ we will abolish zimidari and we will recast India in the light of the experience of building socialism in the Soviet Union. ਜਦੋਂ ਇਹ ਬਿਆਨ ਆਇਆ ਕਾਂਗਰਸ ਵੱਲੋਂ ਜਵਾਹਰ ਲਾਲ ਨਹਿਰੂ ਵੱਲੋਂ ਤੇ ਉਦੋਂ ਤੱਕ ਪੰਜਾਬ ਦੇ ਵਿੱਚ ਮੁਸਲਿਮ ਲੀਗ ਕੋਲ ਸਿਰਫ 2 ਸੀਟਾਂ ਸਨ। ਇੱਥੋਂ ਉਹਨਾਂ ਨੇ ਸ਼ੁਰੂ ਕਰਤਾ ਕਿ ਜੇ ਤੁਸੀਂ ਆਪਣੀ ਜ਼ਮੀਨਾਂ ਬਚਾਉਣੀਆਂ ਨੇ ਤੇ ਮੁਸਲਿਮ ਲੀਗ ਇਜ਼ ਯੋਰ ਪਾਰਟੀ, ਕਾਂਗਰਸ ਆਏਗੀ ਤੇ ਇਹ ਸਾਰੀ ਚੀਜ਼ ਅਬੋਲਿਸ਼ ਹੋ ਜਾਏਗੀ। ਅਸੀਂ ਦੇਖਦੇ ਹਾਂ ਕਿ ਫਿਰ ਉਹ ਲੈਂਡਲੋਰਡ ਜਿਹੜੇ ਨੇ ਮੁਸਲਿਮ ਲੀਗ ਵਿੱਚ ਆਉਣਾ ਸ਼ੁਰੂ ਹੋ ਗਏ। ਸਰ ਖਿਜ਼ਰ ਟਿਵਾਣਾ ਦੀ ਹਕੂਮਤ ਜਿਹੜੀ ਹੈ ਠੀਕ ਠਾਕ ਮੈਜੋਰਿਟੀ ਸੀ ਉਹਦੇ ਖਿਲਾਫ ਜਿਨ੍ਹਾਂ ਸਾਹਮਣੇ ਇੱਕ ਐਜੀਟੇਸ਼ਨ ਕਰਾਈ ਜਿਹੜੀ 24 ਜਨਵਰੀ 1947 ਨੂੰ ਸ਼ੁਰੂ ਹੋਈ ਔਰ ਉਹਦੇ 'ਚ ਜਿਹੜੇ ਨਾਅਰੇ ਲੱਗੇ ਕਿ ਖਿਜ਼ਰ ਦੱਲਾ ਹਾਏ ਹਾਏ, ਖਿਜ਼ਰ ਕੁੱਤਾ ਆਪਣੀ ਮਾਂ ਨਾਲ ਸੁੱਤਾ, ਇਸ ਕਿਸਮ ਦੇ ਨਾਅਰੇ ਲੱਗੇ ਚੀਫ ਮਿਨਿਸਟਰ ਆਫ ਪੰਜਾਬ ਦੇ ਖਿਲਾਫ। ਉਹਨਾਂ ਨੇ ਕੋਈ ਪੁਲਿਸ ਐਕਸ਼ਨ ਨਹੀਂ ਕਰਵਾਇਆ, ਅਰੈਸਟ ਲੋਕਾਂ ਨੂੰ ਕਰਕੇ ਡਿਟੈਂਸ਼ਨ ਜ਼ਰੂਰ ਕੀਤੀ ਬਟ ਹੀ ਨੈਵਰ ਯੂਜ਼ਡ ਫੋਰਸ, ਨਾ ਪੁਲਿਸ ਨੂੰ ਕਿਹਾ ਗੋਲੀ ਚਲਾਓ ਨਾ ਕੁਛ। ਇਹਨਾਂ ਹਾਲਾਤ ਦੇ ਵਿੱਚ ਅੰਗਰੇਜ਼ਾਂ ਦਾ ਐਲਾਨ ਹੁੰਦਾ ਹੈ 20 ਫੈਬਰੂਰੀ ਨੂੰ that we will transfer power to Indians by June 1948. ਖਿਜ਼ਰ ਯਾਰ ਟਿਵਾਣਾ ਜਿਹੜਾ ਕਿ ਬੇਸਿਕਲੀ ਇੱਕ ਲਾਇਲਿਸਟ ਪ੍ਰੋ ਬ੍ਰਿਟਿਸ਼ ਉਹਨਾਂ ਦੀ ਸੋਚ ਸੀ ਬਟ ਇੰਟਰ ਕਮਿਊਨਲ, ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਆਉਣ ਵਾਲੇ ਵਕਤ 'ਚ ਇਹ ਫੈਸਲਾ ਇੰਡੀਆ ਦਾ ਜਿਹੜਾ ਹੈ ਮੁਸਲਿਮ ਲੀਗ ਕਰੇਗੀ ਔਰ ਕਾਂਗਰਸ ਕਰੇਗੀ। ਮਾਈ ਗੇਮ ਇਜ਼ ਓਵਰ। ਤੇ ਉਹਨਾਂ ਨੇ 2 ਮਾਰਚ 1947 ਨੂੰ ਰਿਜ਼ਾਈਨ ਕਰਤਾ। 3 ਨੂੰ ਵਲਬਾ ਸ਼ੁਰੂ ਹੋ ਗਿਆ। 4 ਨੂੰ ਸਵੇਰ 10 ਵਜੇ ਗਵਰਨਮੈਂਟ ਕਾਲਜ ਦੇ ਸਾਹਮਣੇ ਹਿੰਦੂ ਔਰ ਸਿੱਖ ਸਟੂਡੈਂਟ ਜਿਹੜੇ ਪ੍ਰੋਟੈਸਟ ਕਰ ਰਹੇ ਸਨ ਉਹਨਾਂ ਤੇ ਗੋਲੀ ਚਲਾਈ ਗਈ। ਪਹਿਲੇ ਦਿਨ ਹੀ ਗੋਲੀ ਚਲਾ ਦਿੱਤੀ ਗਈ, ਹਾਲਾਂਕਿ ਖਿਜ਼ਰ ਟਿਵਾਣਾ ਨੇ ਇੱਕ ਦਫਾ ਵੀ ਪੁਲਿਸ ਨੂੰ ਹੱਕ ਨਹੀਂ ਦਿੱਤਾ ਕਿ ਉਹ ਗੋਲੀ ਚਲਾਉਣ। 1-2 ਵਜੇ ਤੱਕ ਸਾਰੇ ਸ਼ਹਿਰ ਦੇ ਵਿੱਚ ਮਹੱਲਿਆਂ ਦੇ ਵਿੱਚ ਜਿਹੜਾ ਮੁਸਲਮਾਨਾਂ ਦਾ ਮੈਜੋਰਿਟੀ ਦਾ ਮਹੱਲਾ ਹੈ ਉਹਦੇ 'ਚ ਹਿੰਦੂ ਸਿੱਖਾਂ 'ਤੇ ਹਮਲੇ, ਤੇ ਜਿੱਥੇ ਹਿੰਦੂ ਸਿੱਖਾਂ ਦਾ ਮਹੱਲਾ ਹੈ ਉੱਥੇ ਮੁਸਲਮਾਨਾਂ 'ਤੇ ਹਮਲੇ ਸ਼ੁਰੂ ਹੋ ਗਏ। ਕਿਉਂਕਿ ਅੰਮ੍ਰਿਤਸਰ ਤੋਂ ਲੋਕ ਆਉਂਦੇ ਸਨ ਰੋਜ਼ ਕੰਮ ਕਰਨ ਵਰਕਸ਼ਾਪ ਜਿਹੜੀ ਹੈ ਮੁਗਲਪੁਰਾ ਵਰਕਸ਼ਾਪ ਵਿੱਚ। ਉਹ ਜਦੋਂ ਉੱਥੇ ਗਏ ਤੇ ਖਬਰ ਪਹੁੰਚ ਗਈ ਕਿ ਲਾਹੌਰ 'ਚ ਤੇ ਫਸਾਦ ਸ਼ੁਰੂ ਹੋ ਗਏ ਨੇ। ਤੇ ਪਹਿਲਾ ਫਸਾਦ ਜਿਹੜਾ 5 ਵਜੇ 5:30 ਵਜੇ ਜਿਹੜਾ ਹੈ ਹਾਲ ਬਾਜ਼ਾਰ ਵਿੱਚ ਸ਼ੁਰੂ ਹੋਇਆ ਔਰ ਫਿਰ ਅੰਮ੍ਰਿਤਸਰ ਵਿੱਚ ਪਹੁੰਚ ਗਿਆ। 5 ਨੂੰ ਮੁਲਤਾਨ ਵਿੱਚ ਇਸ ਕਿਸਮ ਦੀ ਜਿਹੜੀ ਉਹ ਹੈ ਵਾਇਲੈਂਸ ਜਿਹੜੀ ਪਹੁੰਚ ਗਈ। ਔਰ ਸਭ ਤੋਂ ਜ਼ਿਆਦਾ ਰਾਵਲਪਿੰਡੀ ਦੇ ਵਿੱਚ ਜੋ ਹੋਇਆ ਕਿ ਇਹਨਾਂ ਨੇ ਸਿੱਖਾਂ ਦੇ ਜਿਹੜੇ ਪਿੰਡ ਸਨ ਉਹ ਘੇਰ ਕੇ ਸਿੱਖ ਫਿਗਰਸ ਤੇ ਦਿੰਦੇ ਨੇ 10,000 ਦੀ ਕਿ ਸਾਡੇ 10,000 ਲੋਕ ਮਾਰਤੇ। ਓਫੀਸ਼ੀਅਲ ਫਿਗਰ ਜਿਹੜੀ ਹੈ 3,800, ਜਿਹੜੀ ਪੁਲਿਸ ਤੁਹਾਨੂੰ ਪਤਾ ਹੈ ਹਮੇਸ਼ਾ ਦਬਾਉਂਦੀ ਹੈ ਵਰਨਾ ਉਹਦੀ ਉਹ ਇਨਕੁਆਇਰੀ ਹੋ ਜਾਂਦੀ ਹੈ। ਮੈਂ ਉੱਥੇ ਜਿਹੜੀ ਜਾ ਕੇ ਰਿਸਰਚ ਕੀਤੀ ਹੈ ਉਹ ਕਿਤਾਬ ਵਿੱਚ ਤੁਸੀਂ ਪੜ੍ਹੋ, anywhere between 5,000 to 7,000 people, majority of them Sikhs were killed। ਤੇ ਹੁਣ ਜੇ ਤੁਸੀਂ ਆਪਣੀ ਜ਼ੁਬਾਨ ਨਾਲ ਵੀ ਨਹੀਂ ਖਲੋਂਦੇ, ਸੈਂਸਸ ਦੇ ਵਿੱਚ ਇੱਥੋਂ ਦੇ ਜਿਹੜੇ ਮੁਸਲਿਮ ਲੀਡਰ ਸਨ ਜਿਹੜੇ ਸਰ ਸੈਯਦ ਦੇ ਫਾਲੋਅਰ ਸਨ ਉਹਨਾਂ ਨੇ ਉਰਦੂ ਆਪਣੀ ਮਦਰ ਟੰਗ ਸ਼ੋਅ ਕੀਤੀ, ਸਿਰਫ ਸਿੱਖਾਂ ਨੇ ਆਪਣੀ ਮਦਰ ਟੰਗ ਜਿਹੜੀ ਹੈ ਪੰਜਾਬੀ ਸ਼ੋਅ ਕੀਤੀ, ਗਾਲਿਬਨ ਹਿੰਦੂਆਂ ਨੇ ਹਿੰਦੀ ਸ਼ੋਅ ਕੀਤੀ। ਤੇ ਜ਼ੁਬਾਨ ਦਾ ਮਸਲਾ ਸੈਂਸਸ ਰੈਕੋਰਡਸ 20th ਸੈਂਚੁਰੀ ਸ਼ੁਰੂ ਹੋ ਜਾਂਦਾ ਹੈ, ਲੇਕਿਨ ਇਹਨੂੰ ਜ਼ੁਬਾਨ ਦੇਣਾ ਕਿ ਟੂ ਨੇਸ਼ਨ ਥਿਊਰੀ ਇੰਡੀਆ ਨੂੰ ਤੋੜੋ, ਇਹਦਾ ਫਿਰ ਜਿਹੜਾ ਅਸਰ ਹੋਇਆ ਲੋਕਾਂ ਤੇ ਉਹ ਇਹ ਸੀ ਕਿ 3 ਜੂਨ 1947 ਨੂੰ ਪਾਰਟੀਸ਼ਨ ਪਲਾਨ ਅਨਾਉਂਸ ਹੋ ਗਈ। ਇਹ ਜ਼ਰਾ ਸੁਣਨਾ ਬੜੀ ਮੋਸਟ ਇੰਪੋਰਟੈਂਟ ਇਨਫੋਰਮੇਸ਼ਨ।
ਔਰ ਉਹਦੇ 'ਚ ਸੀ ਕਿ ਪੰਜਾਬ ਔਰ ਬੰਗਾਲ ਦੇ ਵਿੱਚ 2 ਬਲਾਕ ਬਣਨਗੇ, ਮੁਸਲਿਮ ਮੈਜੋਰਿਟੀ ਡਿਸਟ੍ਰਿਕਟ, ਹਿੰਦੂ ਸਿੱਖ ਮੈਜੋਰਿਟੀ ਡਿਸਟ੍ਰਿਕਟ ਪੰਜਾਬ। ਬੰਗਾਲ ਦੇ ਵਿੱਚ ਮੁਸਲਿਮ ਮੈਜੋਰਿਟੀ ਡਿਸਟ੍ਰਿਕਟਸ ਐਂਡ ਹਿੰਦੂ, ਉੱਥੇ ਸਿੱਖ ਨਹੀਂ ਸਨ। ਸੋ ਇਸ ਤਰ੍ਹਾਂ ਇਹਨਾਂ 'ਚੋਂ ਦੋਨੋਂ ਬਲਾਕਸ ਵਿੱਚੋਂ ਕੋਈ ਵੀ ਜੇ ਪਾਰਟੀਸ਼ਨ ਦੇ ਹੱਕ 'ਚ ਹੋਏਗਾ ਤੇ ਬੰਗਾਲ ਦੀ ਔਰ ਪੰਜਾਬ ਦੀ ਵੀ ਪਾਰਟੀਸ਼ਨ ਹੋਏਗੀ। ਹੁਣ ਜਿਨ੍ਹਾਂ ਸਾਹਿਬ ਕਹਿੰਦੇ ਸਨ ਕਿ ਹਿੰਦੁਸਤਾਨ ਦੀ ਤਕਸੀਮ ਤੇ ਕਰੋ ਮਜ਼ਹਬ ਦੀ ਬੁਨਿਆਦ ਤੇ, ਹਿੰਦੂ ਮੁਸਲਿਮਸ ਕਾਂਟ ਲਿਵ ਟੁਗੇਦਰ, ਲੇਕਿਨ ਪੂਰਾ ਮੈਨੂੰ ਪੰਜਾਬ ਦਿਓ ਔਰ ਪੂਰਾ ਮੈਨੂੰ ਬੰਗਾਲ ਦਿਓ, which is unassailable, which is very much assailable in pure logic. What is good for the goose is good for the gander. ਜੇ ਤੁਸੀਂ ਸਾਰੇ ਹਿੰਦੁਸਤਾਨ ਦੀ ਤਕਸੀਮ ਕਰਾ ਰਹੇ ਹੋ ਮਜ਼ਹਬ ਦੀ ਬੁਨਿਆਦ ਤੇ ਜਿਨ ਇਲਾਕਿਆਂ 'ਚ ਹਿੰਦੂ ਬੰਗਾਲ 'ਚ ਔਰ ਇੱਧਰ ਹਿੰਦੂ ਔਰ ਸਿੱਖ ਮੈਜੋਰਿਟੀ 'ਚ ਹਨ, ਉਹ ਅਲੱਗ ਹੋਣਾ ਚਾਹੁੰਦੇ ਨੇ। ਲਿਹਾਜ਼ਾ 23 ਜੂਨ 1947 ਨੂੰ ਪੰਜਾਬ ਅਸੈਂਬਲੀ ਦਾ ਵੋਟ ਹੋਇਆ। ਦ ਹਿੰਦੂ ਸਿੱਖ bloc voted for the partition of Punjab. Muslim League wanted the partition of whole of India, but wanted the whole of Punjab and Bengal. ਇਹਨੂੰ ਕਾਊਂਟਰ ਇਸ ਤਰ੍ਹਾਂ ਕੀਤਾ ਗਿਆ। ਹੁਣ ਇਸ ਦੀ ਡਿਟੇਲਸ 'ਚ ਜਾਣ ਦੇ ਟਾਈਮ ਨਹੀਂ, ਲੇਕਿਨ ਇਸ ਦੌਰਾਨ ਇੰਨੀ ਨਫ਼ਰਤਾਂ ਇਹਨਾਂ ਨੇ ਪੈਦਾ ਕਰਤੀਆਂ ਸਨ ਕਿ ਮਾਰਚ ਦੇ ਬਾਅਦ ਜਿਹੜੇ ਮੇਰਾ ਟਾਈਟਲ ਹੈ ਨਾ, ਦ ਪੰਜਾਬ ਬਲੱਡੀਡ, ਕਿ ਪੰਜਾਬ ਖੂਨੀ ਹੋ ਗਿਆ, ਦੈਟਸ ਮਾਰਚ 1947। ਪਾਰਟੀਸ਼ਨਡ when Mountbatten comes, ਔਰ ਉਹ ਗੁਫ਼ਤਗੂ ਸ਼ੁਰੂ ਕਰਦਾ ਹੈ ਔਰ ਫਿਰ 3 ਜੂਨ ਪਲਾਨ ਆ ਜਾਂਦੀ ਹੈ। ਐਂਡ ਕਲੈਂਸਡ, ਜਦੋਂ ਦੋਨੋਂ ਪਾਸੇ ਹਕੂਮਤਾਂ ਆ ਗਈਆਂ, ਇੱਕ ਪਾਸੇ ਵੈਸਟ ਪਾਕਿਸਤਾਨ ਮੁਸਲਮਾਨਾਂ ਨੂੰ ਮਿਲ ਗਿਆ, ਈਸਟ ਪਾਕਿਸਤਾਨ ਜਿਹੜਾ ਹੈ ਉਹ ਹਿੰਦੂਆਂ ਔਰ ਸਿੱਖਾਂ ਨੂੰ ਮਿਲ ਗਿਆ। ਇਸ ਦੇ ਬਾਅਦ ਫਿਰ ਜੋ ਗਾਜਰ ਮੂਲੀ ਆਕਰਾਂ ਦੋਨੋਂ ਪਾਸੇ ਲੋਕਾਂ ਨੂੰ ਮਾਰਿਆ ਗਿਆ। ਈਸਟ ਪੰਜਾਬ ਦੇ ਵਿੱਚ 6 ਮਿਲੀਅਨ ਮੁਸਲਿਮ ਰਹਿੰਦੇ ਸਨ ਇੱਕ ਜ਼ਮਾਨੇ 'ਚ, ਸਵਾਏ ਮਲੇਰਕੋਟਲਾ 'ਚ ਉਹਨਾਂ ਤੇ ਹੱਥ ਨਹੀਂ ਲਗਾਇਆ ਗਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਇੱਕ ਹੁਕਮ ਸੀ ਕਿ ਮਲੇਰਕੋਟਲਾ ਦੇ ਮੁਸਲਮਾਨਾਂ ਤੇ ਤੁਸੀਂ ਕਦੀ ਆਉਣ ਵਾਲੇ ਵਕਤ ਵਿੱਚ ਵੀ ਤਸ਼ੱਦਦ ਨਹੀਂ ਕਰਨਾ, ਵਾਇਲੈਂਸ ਨਹੀਂ ਕਰਨੀ। ਲੇਕਿਨ ਬਾਕੀ ਸਾਰੇ ਮੁਸਲਮਾਨਾਂ ਨੂੰ ਉੱਥੋਂ ਭੱਜਣਾ ਪਿਆ ਜਾਂ ਉਹ ਮਾਰੇ ਗਏ। ਸਾਡੇ ਪਾਸੇ 5.5 ਮਿਲੀਅਨ ਹਿੰਦੂ ਔਰ ਸਿੱਖ ਸਨ। By December 1947, not a trace of Sikh or Hindu was to be found in West Pakistan, in West Punjab. ਐਨ ਹਾਲਾਤ ਜੇ ਤੁਸੀਂ ਹੁਣ ਦੇਖੋ ਕਿ ਪਾਕਿਸਤਾਨ ਜਾਂਦਾ ਬਣ, ਉਹਦੀ ਤੇ ਆਈਡੀਓਲੋਜੀ ਹੈ ਵੇ ਕਿ ਇਹ ਮੁਲਕ ਮੁਸਲਮਾਨਾਂ ਲਈ ਬਣਿਆ, ਔਰ ਦੂਸਰੀ ਗੱਲ ਹੈ ਕਿ ਉਰਦੂ ਜਿਹੜੀ ਹੈ ਮੁਸਲਮਾਨਾਂ ਦੀ ਜ਼ੁਬਾਨ ਹੈ। ਤੇ ਲਿਹਾਜ਼ਾ ਸਭ ਤੋਂ ਪਹਿਲੇ ਤੇ ਬੰਗਾਲ ਵਿੱਚ ਜਾ ਕੇ ਜਿਨ੍ਹਾਂ ਸਾਹਮਣੇ ਕਿਹਾ ਨਾ ਕਿ Urdu will be the sole language of Pakistan, when Bengalis were illiterate in Urdu. ਹਾਂਜੀ, ਹੁਣ ਸਵਾਲ ਹੁੰਦਾ ਹੈ ਕਿ ਅੱਜ ਦੇ ਦੌਰ ਵਿੱਚ, ਮੈਂ ਘਟਾ ਰਿਹਾ ਕਿਉਂਕਿ ਬਹੁਤ ਲੰਬੀ ਗੱਲ ਹੋ ਸਕਦੀ ਹੈ, ਸਵਾਲ ਅੱਜ ਦੀ ਸ਼ਾਮ ਦਾ ਇਹ ਵੇ ਕਿ ਅਸੀਂ ਇੰਨਾ ਜੋਸ਼ ਦਿਖਾਇਆ ਹੈ, ਇੰਨਾ ਜਜ਼ਬਾ ਦਿਖਾਇਆ ਹੈ, ਲੇਕਿਨ ਸਾਡੀ ਹਕੂਮਤ ਜਿਹੜੀ ਹੈ ਪੰਜਾਬੀ ਨੂੰ ਉਹ ਸਟੇਟਸ ਕਿਉਂ ਨਹੀਂ ਦਿੰਦੀ? ਇਹ ਤੁਹਾਡਾ what to do, yeah. What to do? मैं ख़त्म करना यार, I'll finish. हाँ जी, हाँ जी।
ਗੱਲ ਇਹ ਕਿ ਪਾਕਿਸਤਾਨ ਦਾ ਜਿਹੜਾ ਆਈਡੀਓਲੋਜੀ ਹੈ ਉਹ ਮਜ਼ਹਬ ਦੀ ਬੁਨਿਆਦ ਤੇ ਹੈ ਔਰ ਉਰਦੂ ਦੀ ਬੁਨਿਆਦ ਤੇ ਹੈ। ਰੀਜਨਲ ਕਲਚਰਸ, ਰੀਜਨਲ ਆਈਡੈਂਟੀਟੀਜ਼ ਨੂੰ ਮੰਨਣਾ ਹੀ ਇਹਨਾਂ ਦੇ ਆਈਡੀਓਲੋਜੀ ਦੇ ਖਿਲਾਫ ਹੈ। ਔਰ ਪੰਜਾਬ ਨੂੰ ਓਪਰੈਸ ਕੌਣ ਕਰ ਰਿਹਾ? ਬਾਈ ਦ ਵੇ ਸਿੰਧੀ ਕਰ ਰਹੇ ਨੇ, ਪਖਤੂਨ ਕਰ ਰਹੇ ਨੇ। 55% ਆਬਾਦੀ ਪੰਜਾਬ ਦੀ, ਪਾਕਿਸਤਾਨ ਦੀ ਪੰਜਾਬੀ ਹੈ। ਤੁਹਾਡੀ ਸਾਰੀ ਮਿਲਟਰੀ ਪੰਜਾਬੀ ਹੈ, ਤੁਹਾਡੀ ਸਾਰੀ ਬਿਊਰੋਕਰੇਸੀ ਪੰਜਾਬੀ ਹੈ। ਜਿਨ੍ਹਾਂ ਕੋਲ ਪਾਵਰ ਹੈ ਉਹ ਕੱਲ ਹੁਕਮ ਕਰਨ ਤੇ ਅਸੀਂ ਪੰਜਾਬੀ ਜਿਹੜੀ ਹੈ ਪੜ੍ਹਾਉਣਾ ਵੀ ਸ਼ੁਰੂ ਕਰ ਦਈਏ ਔਰ ਸਿੱਖਣਾ ਵੀ ਸ਼ੁਰੂ ਕਰ ਦਈਏ। ਲੇਕਿਨ ਪ੍ਰੋਬਲਮ ਇਸ ਸਟੇਟ ਦੀ ਆਈਡੀਓਲੋਜੀ ਦਾ ਹੈ। ਇਹ ਆਈਡੀਓਲੋਜੀ ਜਿਹੜੀ ਹੈ ਜਦੋਂ ਤੱਕ ਤੁਸੀਂ ਇਸ ਤੋਂ ਆਜ਼ਾਦ ਨਹੀਂ ਹੋਵੋਗੇ, ਪਾਕਿਸਤਾਨ ਗਿਆ ਬਨ, ਇੱਕ ਇੰਡੀਆ ਵੀ ਹੈ, ਦੋਨੋਂ ਆਪਣੇ ਆਪਣੇ ਮੁਲਕ ਮੁਬਾਰਕ ਹੋਣ। ਤੁਹਾਨੂੰ ਅਮਨ ਨਾਲ ਰਹਿਣਾ ਸਿੱਖੋ, ਕੋਆਪਰੇਟ ਕਰਨਾ ਸਿੱਖੋ। ਹਾਂਜੀ, ਇਹ ਸਾਰੇ ਕਹਿ ਰਹੇ ਨੇ ਤੇ ਮੇਰੀ ਕੋਈ ਖਾਸ ਇਹਦੇ ਵਿੱਚ, ਲੇਕਿਨ ਯੂ ਹੈਵ ਟੂ ਅੰਡਰਸਟੈਂਡ ਦ ਪ੍ਰੋਬਲਮ ਆਫ ਪਾਕਿਸਤਾਨ। Pakistan was not created for the people who lived here, but for an idea ਕਿ ਇੱਕ ਮੁਸਲਮਾਨਾਂ ਲਈ ਮੁਲਕ ਬਣ ਰਿਹਾ ਹੈ। ਔਰ ਅੱਜ ਤੱਕ ਝਗੜਾ ਹੈ ਵੇ ਕਿ ਮੁਸਲਮਾਨ ਕੌਣ ਹੈ। ਜਾਂ ਤੇ ਫੈਸਲਾ ਕਰ ਲੈਣ ਨਾ ਕਿ ਹੂ ਇਜ਼ ਅ ਮੁਸਲਿਮ। ਉਸ ਤੇ ਲੜ ਟੈਰਰਿਜ਼ਮ ਵੀ ਇੱਥੇ ਹੋਈ, ਸ਼ੀਆ ਸੁਨੀ ਟੈਰਰਿਜ਼ਮ ਵੀ ਇੱਥੇ ਹੋਈ। ਐਮਦੀ ਗਰੁੱਪ ਨੂੰ ਅਸੀਂ ਗੈਰ ਮੁਸਲਿਮ ਕਰਾਰ ਦੇ ਕੇ ਕੱਢ ਵੀ ਦਿੱਤਾ। ਅਸੀਂ ਕਾਨੂੰਨ ਜਿਹੜੇ ਨੇ ਇਸਲਾਮ ਦੇ ਜਿਹੜੇ ਪ੍ਰੋਗਰੈਸਿਵ ਕੋਈ ਗੱਲ ਹੈ ਉਹ ਤੇ ਨਹੀਂ ਆਈ। ਜਿਸ ਤਰ੍ਹਾਂ ਇਹਨਾਂ ਨੂੰ ਇਸਲਾਮ ਦਾ ਜ਼ਿਆਦਾ ਉਹ ਜਜ਼ਬਾ ਆਇਆ, ਉਹਦੇ ਵਿੱਚੋਂ ਹਦੂਦ ਲਾਜ਼ ਲੈ ਆਏ, ਜਿਹੜੇ 7ਵੀਂ ਸਦੀ ਦੀ ਇੱਕ ਵੈਲਿਊਜ਼ ਦਾ ਸਿਸਟਮ ਹੈ, ਉਹਦੇ ਵਿੱਚੋਂ ਹੀ ਬਲਾਸਫੇਮੀ ਲਾਅ ਹੈ। ਹੁਣ ਜਿੱਥੇ 96% ਲੋਕ ਮੁਸਲਮਾਨ ਹੋਣ, ਉੱਥੇ ਰਸੂਲ ਅੱਲਾਹ ਦੇ ਖਿਲਾਫ ਕੌਣ ਗੁਸਾਖੀ ਕਰ ਸਕਦਾ ਹੈ? ਔਰ ਖ਼ਾਸ ਤੌਰ 'ਤੇ ਜੇ ਉਹ ਮੁਸਲਿਮ ਨਹੀਂ ਹੋ ਤੇ ਡਰ ਕੇ ਰਹਿੰਦੇ ਨੇ। ਇਟਸ ਅ ਫੈਕਟ। ਤੁਸੀਂ ਹਰ ਲੋਕਾਂ ਨੂੰ ਫੜਦੇ ਫਿਰਦੇ ਹੋ, ਜਲਾ ਦਿੰਦੇ ਹੋ। ਸੋ ਪਾਕਿਸਤਾਨ ਹੈਜ਼ ਟੂ ਰਿਟਰਨ ਟੂ ਦ ਆਈਡੀਆ ਆਫ ਸਮ ਸੌਰਟ ਆਫ ਸੈਕੂਲਰ ਸਟੇਟ। ਮਜ਼ਹਬ ਨੂੰ ਔਰ ਰਿਆਸਤ ਨੂੰ ਇੱਕ ਦੂਸਰੇ ਤੋਂ ਅਲੱਗ ਕਰੋ। ਮਜ਼ਹਬ ਜਿਹੜਾ ਹੈ ਉਹ ਲੋਕਾਂ ਦੀ ਇੱਕ ਪ੍ਰਾਈਵੇਟ ਕਨਵਿਕਸ਼ਨ ਹੈਗੀ ਹੈ। ਮੈਨੂੰ 51 ਸਾਲ ਹੋ ਗਏ ਨੇ ਸਵੀਡਨ ਵਿੱਚ ਰਹਿੰਦੇ ਹੋਏ। ਮੈਂ ਕਈ ਦਫਾ ਸੋਚਣਾ ਜੇ ਮੇਰਾ ਦਰਵਾਜ਼ਾ ਖੜਕਾਉਣ ਤੇ ਕਹਿਣ ਤੈਨੂੰ ਪ੍ਰੋਫੈਸਰ ਅਸੀਂ ਗਲਤ ਬਣਾਇਆ, ਤੂੰ ਪਹਿਲੇ ਕ੍ਰਿਸਚਨ ਹੋ ਜਾਂਦਾ ਤੇ ਤਦ ਬਣਾਉਂਦੇ, ਵੁੱਡ ਆਈ ਹੈਵ ਐਕਸੈਪਟਡ ਇਟ? ਨੋ। ਲਿਹਾਜ਼ਾ ਤੁਸੀਂ ਲੋਕਾਂ ਦੇ ਉੱਤੇ ਮਜਬੂਰ ਕਰਕੇ ਆਪਣਾ ਮਜ਼ਹਬ ਥੋਸਦੇ ਹੋ, ਆਪਣਾ ਸੈਕਟ ਥੋਸਦੇ ਹੋ। ਇਹ ਕੋਈ ਇਨਸਾਨੀਅਤ ਨਹੀਂ ਹੈਗੀ। ਲਿਹਾਜ਼ਾ ਇਹ ਕਹਿਣਾ ਜੀ ਕਿ ਅੰਗਰੇਜ਼ਾਂ ਨੇ ਇਹ ਕੀਤਾ, ਅੰਗਰੇਜ਼ਾਂ ਨੇ ਉਹ ਕੀਤਾ। ਉਹਨਾਂ ਨੇ ਉਰਦੂ ਇੱਥੇ ਐਸੇ ਲੈ ਕੇ ਆਏ ਸਨ ਕਿਉਂਕਿ ਉਹਨਾਂ ਨੇ ਇੱਥੋਂ ਆਰਮੀ ਰਿਕਰੂਟ ਕਰਨੀ ਸੀ। ਔਰ ਪਹਿਲੇ ਉਹ ਆਰਮੀ ਜਿਹੜਾ ਐਕਸਪੀਰੀਅੰਸ ਸੀ ਉਹਨਾਂ ਦਾ, ਉਹ ਉਰਦੂ ਸਪੀਕਿੰਗ ਇਲਾਕਿਆਂ ਦਾ ਸੀ। ਔਰ ਆਰਮੀ ਦੇ ਵਿੱਚ ਹਮੇਸ਼ਾ ਇੱਕ ਜ਼ੁਬਾਨ ਹੀ ਹੁੰਦੀ ਹੈ ਜਿਹੜੇ ਸਭ ਸਿੱਖਦੇ ਨੇ। ਸੋ ਦੇयर ਵਾਸ ਨੋ ਬਿਗ ਕੰਸਪੀਰੇਸੀ। ਬਲਕਿ ਸ਼ਾਇਦ ਪਾਲ ਸਾਹਿਬ ਨੇ ਦੱਸਿਆ ਵੀ ਸੀ ਕਿ ਅੰਗਰੇਜ਼ਾਂ 'ਚ ਵੀ ਡਿਸਕਸ਼ਨ ਸੀ ਕਿ ਪੰਜਾਬੀ ਲੈ ਆਓ, ਕੋਈ ਕਹਿੰਦੇ ਸਨ ਨਹੀਂ ਉਰਦੂ ਲਿਆਓ। ਇਹ ਬੜੀ ਡਿਸਕਸ਼ਨ ਦੇ ਬਾਅਦ ਹੋਇਆ ਕਿ ਅਸੀਂ ਇਹ ਸਾਰੇ ਇੰਪੀਰੀਅਲ ਜਿਹੜਾ ਗੇਮ ਅਸੀਂ ਖੇਡ ਰਹੇ ਹਾਂ, ਵੀ ਨੀਡ ਅ ਲੈਂਗੁਏਜ ਜਿਹੜੀ ਸਾਰੇ ਇੰਡੀਆ ਨੂੰ ਕਨੈਕਟ ਕਰਦੀ ਹੈ। ਤੋ ਇਸ ਵਾਸਤੇ ਉਰਦੂ ਪੜ੍ਹਾਈ ਗਈ। ਇਹਦੇ 'ਚੋਂ ਬਲਵੰਤ ਸਿੰਘ ਵੀ ਨਿਕਲੇ, ਇਹਦੇ 'ਚੋਂ ਰਾਜਿੰਦਰ ਸਿੰਘ ਬੇਦੀ ਵੀ ਨਿਕਲੇ ਜਿਨ੍ਹਾਂ ਨੇ ਉਰਦੂ 'ਚ ਲਿਖਿਆ, ਕ੍ਰਿਸ਼ਨ ਚੰਦਰ ਵੀ ਨਿਕਲੇ। ਔਰ ਬਹੁਤ ਬਹੁਤ ਅਦਬ ਉਹਨਾਂ ਨੇ ਛੱਡਿਆ ਸਾਡੇ ਲਈ। ਲਿਹਾਜ਼ਾ ਜ਼ਬਾਨ ਸ਼ੋਵਨਿਸਟ ਨਹੀਂ ਹੋਣਾ ਚਾਹੀਦਾ। I love Punjabi. My natural instinct is that I am a Punjabi. ਮੈਂ ਕਿਧਰ ਹੀ ਪੰਜਾਬੀ ਨੂੰ ਦੇਖ ਲਾਂ ਤੇ ਮੇਰਾ ਦਿਲ ਕਰਦਾ ਉਹਨੂੰ ਮੈਂ ਆਪਣੇ ਗਲੇ ਲਾ ਲਾਂ। ਲੇਕਿਨ ਇਕੁਅਲੀ ਪੈਰੂਜ ਜਿਹੜਾ ਮਾਈਨ ਵਰਕਰ ਹੈਗਾ, ਜਿਹੜਾ ਇੱਕ ਗਰੀਬ ਬੰਦਾ ਹੈ, ਉਹ ਕਿਆ ਇਨਸਾਨ ਨਹੀਂ? ਉਹ ਕਿਆ ਮੇਰਾ ਭਰਾ ਨਹੀਂ? ਲਿਹਾਜ਼ਾ ਜ਼ੁਬਾਨ ਜਿਹੜੀ ਹੈ ਉਹ ਕਨੈਕਟ ਕਰਨ ਲਈ ਤਾਂ ਠੀਕ ਹੈ, ਲੇਕਿਨ ਲੋਕਾਂ ਨਾਲ ਦੁਸ਼ਮਣੀ ਕਰਨ ਦੀ ਕੋਈ ਜ਼ਰੂਰਤ ਨਹੀਂ। ਮੈਂ ਇਸ ਫਾਰਮੂਲੇ ਦੇ ਹੱਕ 'ਚ ਹਾਂ ਕਿ ਪਾਕਿਸਤਾਨ ਵਿੱਚ ਹਰ ਸੂਬਾ ਆਪਣੀ ਜ਼ੁਬਾਨ ਪੜ੍ਹਾਏ। ਉਰਦੂ ਵੀ ਪੜ੍ਹਨੀ ਚਾਹੀਦੀ ਹੈ ਬਿਕੋਜ਼ ਸਟੇਟ ਦੀ ਇੱਕ ਲੈਂਗੁਏਜ ਤੇ ਹੁੰਦੀ ਹੈ ਨਾ। ਸੋ ਉਰਦੂ ਇਜ਼ ਦ ਲਿੰਕ ਲੈਂਗੁਏਜ ਔਰ ਉਹ ਤੇ ਸਭ ਦੇ ਅੰਦਰ ਰਚ ਗਈ ਹੋਈ ਹੈ। ਐਂਡ ਯੂ ਨੀਡ ਇੰਗਲਿਸ਼ ਜੇ ਦੁਨੀਆ ਨਾਲ ਡੀਲ ਕਰਨਾ ਹੈ। ਚਾਈਨੀਜ਼ ਜਿਹੜੇ ਨੇ ਉਹ ਅੰਗਰੇਜ਼ੀ 'ਤੇ ਸਿੱਖਦੇ ਨੇ। ਦ ਫਰੈਂਚ ਹੂ ਵਰ
ਸੋ ਕਲਚਰਲੀ ਨੈਰੋ, ਉਹ ਆਪਣਾ ਪ੍ਰੋਗਰਾਮ ਸਾਰੇ ਇੰਗਲਿਸ਼ ਵਿੱਚ ਕਰ ਰਹੇ ਨੇ, ਤੇ ਜੇ ਤੁਸੀਂ ਦਰਵਾਜ਼ੇ ਖੋਲ੍ਹੇ ਨੇ ਆਪਣੇ ਸਟੂਡੈਂਟਸ ਲਈ, ਤੇ ਮੈਂ ਸਮਝਣਾ ਸਾਡੇ ਇੱਥੇ ਜਿਹੜੇ ਐਲੀਟ ਸਕੂਲ ਨੇ ਉਹ ਅੰਗਰੇਜ਼ੀ ਪੜ੍ਹਾਉਂਦੇ ਨੇ। ਹਾਂਜੀ, ਤੇ ਆਮ ਵਰਕਰ ਨੂੰ ਜੇ ਤੁਸੀਂ ਉੱਤੇ ਲਿਆਉਣਾ ਹੈ ਤੇ ਤਿੰਨੋਂ ਲੈਂਗੁਏਜਸ ਉਹਨੂੰ ਦਿਓ ਤਾਂ ਕਿ ਉਹ ਖਲੋ ਕੇ ਗੱਲ ਕਰ ਸਕੇ। ਦੈਟਸ ਹਾਊ ਆਈ ਵੁੱਡ ਸੇ। ਮੈਂ ਇੱਥੇ ਖ਼ਤਮ ਕਰਨਾ, ਬਹੁਤ ਕੁਝ ਕਹਿਣ ਨੂੰ ਸੀ, ਲੇਕਿਨ ਜਿਹੜੀਆਂ ਇੰਪੋਰਟੈਂਟ ਗੱਲਾਂ ਸਨ ਕਿ ਅੰਗਰੇਜ਼ਾਂ ਨੂੰ ਗਏ ਹੋਏ ਯਾਰ 77 ਸਾਲ ਹੋ ਗਏ ਨੇ। ਹਾਂ, ਉਰਦੂ ਉਹ ਕਰ ਗਏ, ਇਹ ਕਰ ਗਏ। ਨਾਟ ਐਟ ਆਲ। ਦਿਸ ਇਜ਼ ਜਿਨਾਜ਼ ਆਰਗੂਮੈਂਟ that Urdu is the mother tongue of Muslims. He incidentally couldn't speak Urdu himself. Haji, but he insisted that this is the mother tongue of Muslims. और वही ਜਿਹੜੀ ਹੈ ਸਾਡੀ ਸਟੇਟ ਦੀ ਮਜਬੂਰੀ ਵੀ ਹੈ। So that's it. ਕਿਸੇ ਨੇ ਕੋਈ ਸਵਾਲ ਕਰਨਾ ਹੋਏ ਤਾਂ I am well most welcome. ਖਤਮ। ਕਿਸੇ ਨੇ ਕੋਈ ਸਵਾਲ ਕਰਨਾ ਹੈ? ਉਹ ਪਿੱਛੇ ਇੱਕ ਬੱਚਾ ਉਹਨੇ ਹੱਥ ਖੜਾ ਕੀਤਾ, ਉਹਨੂੰ ਦੇਣਾ ਜ਼ਰਾ ਮਾਈਕ। ਅੱਛਾ, ਇਸ ਦੌਰਾਨ ਥੋੜਾ ਜਿਹਾ ਸੌਰੀ ਸਰ, ਸਾਡੇ ਮਹਿਮਾਨ ਇਹਨਾਂ ਨੂੰ ਜ਼ਰਾ ਮੈਂ ਵੈਲਕਮ ਵੀ ਕਹਿ ਲਵਾਂ। ਸਾਡੇ ਨਾਲ ਮੌਜੂਦ ਨੇ ਜੀ ਸਾਡੇ ਚੜ੍ਹਦੇ ਪੰਜਾਬ ਤੋਂ ਤਸ਼ਰੀਫ ਲਿਆਏ ਨੇ ਕਰਮਜੀਤ ਅਨਮੋਲ ਸਾਹਿਬ। ਉਹਨਾਂ ਨੂੰ ਮੋਸਟ ਵੈਲਕਮ, ਸਤ ਬਿਸਮਿਲ੍ਲਾ, ਜੀ ਆਇਆਂ ਨੂੰ। ਉਹਨਾਂ ਨੂੰ ਤੁਸੀਂ ਕਿਹੜੀ ਫਿਲਮ ਵਿੱਚ ਨਹੀਂ ਵੇਖਿਆ, ਉਹਨਾਂ ਨੂੰ ਤੁਸੀਂ ਹਰ ਜਿੱਥੇ ਜਿੱਥੇ ਵੇਖਿਆ ਸਾਨੂੰ ਹਸਾਉਂਦੇ ਨੇ, ਸਾਨੂੰ ਹਰ ਟਾਈਮ, ਮਤਲਬ ਇਹਨਾਂ ਨੂੰ ਵੇਖਦੇ ਹੀ ਮੇਰੇ ਚਿਹਰੇ 'ਤੇ ਸਮਾਈਲ ਆ ਗਈ। ਜਿਵੇਂ ਮੈਂ ਕਿਹਾ ਸੀ ਨਾ ਕੱਲ੍ਹ, ਕੁਝ ਕਰੈਕਟਰ ਐਸੇ ਨੇ ਉਹਨਾਂ ਨੂੰ ਵੇਖ ਕੇ ਪਤਾ ਹੈ ਕਿ ਇਹ ਮਾਂ ਦਾ ਕਰੈਕਟਰ ਕਰਦੇ, ਮਾਂ ਹੀ ਹੈ ਸਾਡੀ। ਇਹ ਪਿਓ ਦਾ ਕਰੈਕਟਰ ਕਰਦਾ, ਇਹ ਪਿਓ ਹੀ ਹੈ। ਇੰਝ ਹੀ ਇਹ ਜੇ ਭੈਣ ਸਾਡੇ ਆਏ ਨੇ, ਇਹ ਵੀ ਸਾਡੇ ਲਈ ਇੰਝ ਹੀ ਨੇ ਕਿ ਇਹਨਾਂ ਨੂੰ ਵੇਖਦੇ ਸਮਾਈਲ ਆ ਜਾਂਦੀ ਨੇ। ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਹੈ। ਬਾਕੀ ਸਰ ਪਲੀਜ਼। अस्सलाम वालेकुम सर, मेरा नाम हसीबुल्ला और मैं ज़िला सरगोदा से आया हूँ। मेरा सवाल ये है कि क्या जब पाकिस्तान और हिंदुस्तान अलग हुए तो उस वक्त जो अंग्रेज़ों ने मेन टारगेट बनाया वो क्या पंजाबियों को ज़्यादा बनाया था? क्या चीज़? जब हिंदुस्तान अलग हुआ, दो मुल्क बने इंडिया और पाकिस्तान, तो जब अंग्रेज़ ने जुल्म व सितम किया तो उस टाइम क्या टारगेट ज़्यादा पंजाबियों को बनाया, क्यों बनाया गया? पंजाबियों पे तो देखो, बात सुने, ये भी एक बात यहाँ पे हुई है कि महाराजा रंजीत सिंह की वफ़ात के बाद तो उसके अपने ख़ानदान ने एक दूसरे को मारा है यार, और उस सिख स्टेट को कमज़ोर किया, जिसको फिर अंग्रेज़ों ने आके कैप्चर किया। उसका कोई जिक्र ही नहीं करता। शेर सिंह was his son, खड़क सिंह, they were all murdered, assassinated। रिश्तेदारी ऐसी हुई। अंग्रेज़ ने यहाँ पे आके 1857 में जो उसने हमला किया, बाकी तो यहाँ से वो आर्मी लेके गए थे। ये जितने नवाब हैं और जितने ये रूलर्स हैं, इन सब ने मदद की है अंग्रेज़ की। उस ठीक है, 1846 की जो वो जंग है, उसके बाद दे ऑल जॉइंड द ब्रिटिश। इधर उधर रेजिस्टेंस भी हुई है। लुधियाना में मीर, ये अपना ये जो है मियाँ मीर की कंटोनमेंट में वेरी स्मॉल रिबेलियंस, लेकिन बाकी तो ये सारे मिल गए थे उनके साथ। और फर्स्ट वर्ल्ड वॉर में उनकी 2.5 मिलियन जो आर्मी थी, उसमें 1.5 मिलियन जो थे वो तो पंजाबी थे। तो पंजाबियों को तो एम्प्लॉयमेंट मिली। यहाँ पे उन्होंने कैनाल कॉलोनीज़ बनाई और वहाँ पे लोगों को बसाया। अंग्रेज़ों ने सारे इंडिया पे तो जुल्म किया है और लूटा है, लेकिन जाते जाते पंजाब को वो ट्रांसफॉर्म भी कर गए हैं। ये जो इतनी डेवलपमेंट हुई है, रेलवेज, ऑल दिस, ये जो मॉडर्न सोच है जिसका बार बार टेक्नोलॉजी का जिक्र हुआ है, ये आसमान से तो नहीं आती है, ये तो रेलवे से आई, टेलीग्राफ के सिस्टम से आई, स्कूलों से आई। तो आपको इमोशनल होने से कोई फ़ायदा नहीं है। वन हैज़ टू बी फेयर। अंग्रेज़ों ने जो जुल्म किया है वो थे जिन्होंने अंग्रेज़ों को वायलेंस के ज़रिए चैलेंज किया है। उन्होंने गदर पार्टी को डिस्ट्रॉय कर दिया, उन्होंने भगत सिंह और उसके सपोर्टर्स को ख़त्म कर दिया। लेकिन आपको पता है कि जब जलियांवाला बाग हुआ है तो जो उसका जो था वो ब्रिगेडियर डायर,
उसको गोल्डन टेम्पल में बुला के सिख लीडर्स ने उसको वो सरापा पराया और कहा आज से तू सरदार है, स्मोक ना किया कर। इसी तरह पंजाब का जो गवर्नर था माइकल ओ डायर, उसको जब वो जा रहा था तो जो स्पासनामा मुसलमान लैंडलॉर्ड्स ने और पीरों ने दिया है वो है कि कुरान हमें कहता है कि जो आपके हाकिम हैं उनकी आप खिदमत करें और आपके पंजाब पे बहुत एहसान है। तो डिपेंड करता है किस पंजाबी की आप बात कर रहे हैं। ओवरऑल अंग्रेज़ों ने पंजाब के ऊपर जुल्म नहीं किया, बल्कि फर्स्ट वर्ल्ड वॉर, सेकंड वर्ल्ड वॉर में इतनी एम्प्लॉयमेंट जो जनरेट हुई वो पंजाबियों ने उसका फ़ायदा उठाया। राइट और रॉन्ग इज़ नॉट द क्वेश्चन। चलिए जी सर, बहुत शुक्रिया डॉक्टर इश्तियाक साहब नाल। बेटा प्लीज